ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਮਜੀਤ ਸਿੰਘ ਫਰੈਜ਼ਨੋ ਸਟੂਡੀਓ ਤੋਂ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋ ਦੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 5 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 559-905-2575 ਦੇ ਉੱਤੇ। ਟੇਰਕੀਆਣਾ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 415-909-0503 ਦੇ ਉੱਤੇ। ਅਤੇ ਸਟਾਰਲਾਈਟ ਟਰੱਕ ਟਾਇਰਸ ਵਾਲੇ, ਜਿਨ੍ਹਾਂ ਦੇ ਕੋਲੋਂ ਨਵੇਂ ਪੁਰਾਣੇ ਟਰੱਕ ਦੇ ਤੁਸੀਂ ਟ੍ਰੇਲਰਸ ਦੇ ਟਾਇਰਸ ਜਿਹੜੇ ਉਹ ਤੁਸੀਂ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਹੋਲਸੇਲ ਪ੍ਰਾਈਸਿਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ ਨੰਬਰ 2092509535। ਐਡਰੈਸ 2955 ਸਟਾਰਲਾਈਟ ਡਰਾਈਵ ਸੀਰੀਜ਼ ਕੈਲੀਫੋਰਨੀਆ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੇ ਸੈਨੇਟ ਮੈਜੋਰਟੀ ਲੀਡਰ ਜਿਹੜੇ ਇਸ ਟਾਈਮ ਚੱਕ ਸ਼ੂਮਰ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਬਿੱਲ ਹੈਗੇ ਆ ਬਿਨਾਂ ਕਿਸੇ GOP ਦੀ ਸਪੋਰਟ ਤੋਂ ਪਾਸ ਕਰ ਸਕਦੇ ਹੈਗੇ ਆ। ਡੈਮੋਕ੍ਰੇਟਸ ਕੋਲ ਕਹਿੰਦੇ ਵੀ 3 ਓਪਰਚੁਨਿਟੀਜ਼ ਹੈਗੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਬਿੱਲ ਪਾਸ ਕਰਨ ਨੂੰ, ਜਦ ਕਿ 2022 ਦੇ ਵਿੱਚ ਹੁਣ ਮਿਡ ਟਰਮ ਇਲੈਕਸ਼ਨ ਹੋਣੀ ਆ, ਜਿਹਦੇ ਵਿੱਚ ਕਾਂਗਰਸਮੈਨਾਂ ਦੀਆਂ ਵੀ ਹੋਣੀਆਂ, ਕਾਂਗਰਸ ਵਿਮਨ ਤੇ ਕਾਂਗਰਸਮੈਨ, ਤੇ ਨਾਲ ਸੈਨੇਟ 33 ਦੇ ਕਰੀਬ ਸੈਨੇਟਰਸ ਦੀ ਇਲੈਕਸ਼ਨ ਹੋਣੀ ਹੈਗੀ ਆ। ਸੋ ਉਸ ਟਾਈਮ ਦੇ ਉੱਤੇ ਜੇ ਰਿਪਬਲਿਕਨ ਮੈਜੋਰਟੀ ਲੈ ਜਾਂਦੇ ਆ ਸੈਨੇਟ ਦੇ ਵਿੱਚ ਤੇ ਕਾਂਗਰਸ ਦੇ ਵਿੱਚ, ਉਹ ਫਿਰ ਖਤਰੇ ਦੀ ਘੰਟੀ ਹੋਊਗੀ, ਜਿਸ ਤਰ੍ਹਾਂ ਪਿਛਲੀ ਵਾਰੀ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਤੇ ਹੋਇਆ ਸੀ। ਜਿਸ ਟਾਈਮ ਉਹ ਚੁਣੇ ਗਏ ਸੀ 2 ਸਾਲ ਲਈ, ਉਹਨਾਂ ਦੇ ਕੋਲ ਕਾਂਗਰਸ ਦੀ ਵੀ ਮੈਜੋਰਟੀ ਸੀ ਤੇ ਸੈਨੇਟ ਦੀ ਵੀ ਮੈਜੋਰਟੀ ਸੀ, ਪਰ 2 ਸਾਲਾਂ ਬਾਅਦ ਫਿਰ ਉਹ ਕਾਂਗਰਸ ਦੀ ਜਿਹੜੀ ਮੈਜੋਰਟੀ ਉਹਨਾਂ ਦੇ ਹੱਥੋਂ ਨਿਕਲ ਗਈ। ਸੋ ਇਹ ਸਾਰਾ ਕੁਛ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ $2 ਟ੍ਰਿਲੀਅਨ ਦਾ ਜਿਹੜਾ ਇਨਫਰਾਸਟਰਕਚਰ ਪਲਾਨ ਲੈ ਕੇ ਆ ਰਹੇ ਹੈਗੇ ਆ, ਉਸ ਨੂੰ ਕਿਸ ਤਰ੍ਹਾਂ ਜਿਹੜਾ ਪਾਸ ਕਰਨਾ ਆ ਉਹਨੂੰ ਲੈ ਕੇ ਹੈਗਾ ਆ। ਸੈਨੇਟ ਪਾਰਲੀਮੈਂਟੇਰੀਅਨ ਜਿਹੜੇ ਹੈਗੇ ਆ, ਉਹਨਾਂ ਨੇ ਚੱਕ ਸ਼ੂਮਰ ਉਹਨਾਂ ਨੂੰ ਦੱਸਿਆ ਵੀ ਚੈਂਬਰ ਜਿਹੜਾ ਆ ਇੱਕ ਤਰ੍ਹਾਂ ਨਾਲ ਬਜਟ ਰੀਕੌਂਸਿਲੇਸ਼ਨ ਤੇ ਐਡੀਸ਼ਨਲ ਟਾਈਮ ਲੈ ਕੇ ਇਸ ਬਿੱਲ ਨੂੰ ਪਾਸ ਕਰ ਸਕਦਾ ਹੈਗਾ। ਜੀ, ਸੋ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਜਿਹੜਾ ਇਸ ਚੀਜ਼ ਦੇ ਲਈ ਬਣਦਾ ਹੈਗਾ ਆ। ਅਗਲੀ ਜਿਹੜੀ ਆ ਉਹ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ। ਡੈਰਿਕ ਚੌਵਨ ਦੇ ਜਿਹੜੇ ਟਰਾਇਲ ਦੇ ਵਿੱਚ ਮਿਨੀਐਪੋਲਿਸ ਦੇ ਪੁਲਿਸ ਚੀਫ ਆ, ਉਹਨਾਂ ਨੇ ਵੀ ਅੱਜ ਜਿਹੜਾ ਉਹ ਟੈਸਟੀਫਾਈ ਕੀਤਾ ਆ। ER ਦਾ ਡਾਕਟਰ, ਉਸਨੇ ਵੀ ਅੱਜ ਆਪਣੇ ਟੈਸਟੀਫਾਈ ਕਰਦੇ ਹੋਏ ਕਿਹਾ ਵੀ ਕਹਿੰਦਾ ਮੈਨੂੰ ਲੱਗਦਾ ਆ ਵੀ ਜਿਹੜਾ ਜਾਰਜ ਫਲੋਇਡ ਦੀ ਜਿਹੜੀ ਮੌਤ ਹੋਈ ਆ, ਉਹ ਲੈਕ ਆਫ ਆਕਸੀਜਨ ਜਿਹੜੀ ਉਹ ਸੀਗੀ ਵੀ ਉਸਦੇ ਦਿਲ ਨੂੰ ਕਹਿੰਦੇ ਆਕਸੀਜਨ ਜਾਣੀ ਜਿਹੜੀ ਉਹ ਘੱਟ ਗਈ, ਜਿਸ ਕਰਕੇ ਉਹ ਮਰ ਗਿਆ ਸੀਗਾ। ਜਿਹੜੇ ਚੌਵਨ ਦੇ ਡਿਫੈਂਸ ਦੇ ਲਾਇਰਸ ਆ, ਉਹ ਇਸ ਚੀਜ਼ ਨੂੰ ਕਹਿ ਰਹੇ ਆ ਵੀ ਜਾਰਜ ਫਲੋਇਡ ਦੇ ਜਿਹੜੇ ਸਰੀਰ ਦੇ ਵਿੱਚ ਨਸ਼ੀਲੇ ਪਦਾਰਥ ਜਿਹੜੇ ਉਹ ਪਾਏ ਗਏ ਸੀ, ਜਿਸ ਕਰਕੇ ਉਸ ਨੂੰ ਜਿਹੜਾ ਦਿਲ ਦਾ ਦੌਰਾ ਪਿਆ ਹੋ ਸਕਦਾ ਆ। ਸੋ ਇਹ ਜਿਹੜਾ ਉਹ ਦੇਖਦੇ ਹਾਂ ਵੀ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਕੀ ਬਣਦਾ। ਸੋ ਟਰਾਇਲ ਨੂੰ ਚੱਲਦਿਆਂ ਤਕਰੀਬਨ 2 ਵੀਕ ਜਿਹੜੇ ਉਹ ਹੋ ਚੱਲੇ ਆ। ਅਰਡੋਂਡੋ ਜਿਹੜੇ ਉਸ ਕਹਿ ਲਓ ਵੀ ਇਲਾਕੇ ਦੇ ਮਿਨੀਐਪੋਲਿਸ ਦੇ ਪਹਿਲੇ ਬਲੈਕ ਚੀਫ ਜਿਹੜੇ ਉਹ ਸੀਗੇ ਪੁਲਿਸ ਦੇ, ਉਹਨਾਂ ਨੇ 24 ਨੂੰ ਤੇ 3 ਜਿਹੜੇ ਉਸ ਦੇ ਨਾਲ ਹੋਰ ਉਸ ਟਾਈਮ ਦੇ ਉੱਤੇ ਪੁਲਿਸ ਅਫਸਰ ਸੀਗੇ, ਉਹਨਾਂ ਨੂੰ ਫਾਇਰ ਜਿਹੜਾ ਉਹ ਕਰ ਦਿੱਤਾ ਸੀਗਾ 25 ਮਈ ਦੀ ਜਿਹੜੀ ਆ ਜਾਰਜ ਫਲੋਇਡ ਦੀ ਜਿਹੜੀ ਉਹ ਮੌਤ ਤੋਂ ਬਾਅਦ ਦੇ ਵਿੱਚ। ਜੂਨ ਮਹੀਨੇ ਦੇ ਵਿੱਚ ਇਸ ਜਿਹੜੀ ਆ ਮੌਤ ਨੂੰ ਉਹਨਾਂ ਨੇ ਮਰਡਰ
ਜਿਹੜਾ ਆ ਉਹ ਵੀ ਆਖਿਆ ਸੀਗਾ ਅਤੇ ਇਸ ਦੀ ਇਨਕੁਆਇਰੀ ਜਿਹੜੀ ਉਹ ਬਿਠਾਉਣ ਦੀ ਜਿਹੜੀ ਉਹ ਗੱਲ ਆਖੀ ਸੀਗੀ। ਸੋ ਇਹ ਜਿਹੜੇ ਹਰਜੋਤ ਸਿੰਘ ਜੀ ਦੱਸ ਜੀ, 3 ਹੋਰ ਜਿਹੜੇ ਪੁਲਿਸ ਵਾਲੇ ਜੇ ਕਿਊਇੰਗ ਟੋ ਠਾਓ ਅਤੇ ਥੋਮਸ ਲੇਨ, ਇਹ ਤਿੰਨੇ ਵੀ ਜਿਹੜੇ ਉਹ ਚਾਰਜ ਜਿਹੜੇ ਉਹ ਕੀਤੇ ਗਏ ਸੀਗੇ ਅਤੇ ਇਹਨਾਂ ਦਾ ਟਰਾਇਲ ਵੀ ਕਹਿੰਦੇ ਵੀ ਇਸ ਸਾਲ ਦੇ ਵਿੱਚ ਜਿਹੜਾ ਉਹ ਆ ਸਕਦਾ ਆ। ਸੋ ਇਹ ਦੇਖਦੇ ਹਾਂ ਡੈਰਿਕ ਚੌਵਨ ਦਾ ਇਹ ਟਰਾਇਲ ਕਿਸ ਪਾਸੇ ਵੱਲ ਨੂੰ ਹੋਰ ਵੱਧਦਾ ਆ। 19 ਸਾਲ ਉਹ ਫੋਰਸ ਦੇ ਨਾਲ ਉਹਨਾਂ ਨੇ ਕੰਮ ਕੀਤਾ ਸੀ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਨਿਊਯਾਰਕ ਪੋਸਟ ਦੇ ਇੱਕ ਐਡੀਟੋਰੀਅਲ ਜਿਹੜਾ ਬੋਰਡ ਹੈਗਾ ਆ, ਉਹਨਾਂ ਨੇ ਕਲੇਮ ਕੀਤਾ ਆ ਵੀ ਜਿਹੜੇ ਨਿਊਯਾਰਕ ਦੇ ਗਵਰਨਰ ਹੈਗੇ ਆ ਕੁਮੋ, ਉਹਨਾਂ ਨੇ ਇੱਕ ਬੁੱਕ ਲਿਖੀ ਹੈਗੀ ਆ ਜਿਹੜੀ ਉਹ ਜਦੋਂ ਉਹ ਗਵਰਨਰ ਆ ਸਮੇਂ ਦੇ ਦੌਰਾਨ ਅਤੇ ਆਪਣੇ ਹੀ ਜਿਹੜੇ ਗਵਰਨਰ ਦੇ ਥੱਲੇ ਜਿਹੜੇ ਉਹਨਾਂ ਦੇ ਐਡਵਾਈਜ਼ਰ ਆ ਉਹਨਾਂ ਨੂੰ ਜਿਹੜਾ ਯੂਜ਼ ਕੀਤਾ ਹੈਗਾ ਆ। ਸੋ ਉਸ ਬੁੱਕ ਦੇ ਮੁਤਾਬਕ ਕਹਿੰਦੇ ਵੀ ਗਵਰਨਰ ਨੂੰ ਇੰਪੀਚ ਕੀਤਾ ਜਾ ਸਕਦਾ ਆ। ਪਹਿਲਾਂ ਹੀ ਗਵਰਨਰ ਸਾਹਿਬ ਜਿਹੜੇ ਆ ਲੇਡੀਜ਼ ਦੇ ਜਿਹੜੇ ਇਲਜ਼ਾਮ ਲਾਏ ਆ ਉਹਨਾਂ ਚੱਕਰਾਂ ਵਿੱਚ ਫਸੇ ਹੋਏ ਹੈਗੇ ਆ। ਕਹਿੰਦੇ ਵੀ ਉੱਥੇ ਦੀ ਜਿਹੜੀ ਐਥਿਕਸ ਕਮੇਟੀ ਹੈਗੀ ਨਿਊਯਾਰਕ ਦੀ, ਉਹ ਇਹਦੇ 'ਤੇ ਐਕਸ਼ਨ ਲੈ ਸਕਦੀ ਹੈਗੀ ਆ। ਅਤੇ ਜਦੋਂ ਜਿਹੜੇ ਉਹਨਾਂ ਦੇ ਐਡਵਾਈਜ਼ਰ ਸੀਗੇ ਗਵਰਨਰ ਸਾਹਿਬ ਦੇ ਰਿਚ ਐਜ਼ੋਪਾਰਡੀ, ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਮੈਂ ਤਾਂ ਐਜ਼ ਏ ਵਲੰਟੀਅਰਲੀ ਜਿਹੜੀ ਆ ਉਹਨਾਂ ਦੀ ਗਵਰਨਰ ਦੀ ਇੱਕ ਤਰ੍ਹਾਂ ਨਾਲ ਹੈਲਪ ਕੀਤੀ ਸੀ ਬੁੱਕ ਲਿਖਣ ਦੇ ਵਿੱਚ। ਪਰ ਜਿਹੜੇ ਐਥਿਕਸ ਕਮੇਟੀ ਦੇ ਵਿੱਚ ਲੋਕ ਇਨਵੋਲਵ ਆ, ਉਹ ਕਹਿੰਦੇ ਆ ਵੀ ਜਿਹੜੀ ਗਵਰਨਰ ਦੀ ਪੋਜੀਸ਼ਨ ਆ, ਉਹ ਪੋਜੀਸ਼ਨ ਹੀ ਐਡੀ ਵੱਡੀ ਆ, ਉਹ ਆਪਣੇ ਐਡਵਾਈਜ਼ਰ ਨੂੰ ਜਿਹੜਾ ਉਹਦਾ ਐਡਵਾਈਜ਼ਰ ਆ ਉਹ ਨਾ ਹੀ ਨਹੀਂ ਕਰ ਸਕਦਾ ਜੇ ਗਵਰਨਰ ਉਹਨੂੰ ਪੁੱਛਦਾ ਵੀ ਮੈਨੂੰ ਇਸ ਬੁੱਕ ਦੇ ਲਈ ਹੈਲਪ ਚਾਹੀਦੀ ਹੈਗੀ ਆ। ਸੋ ਇਸ ਤਰ੍ਹਾਂ ਕਹਿੰਦੇ ਪਈ ਇਹ $4 ਮਿਲੀਅਨ ਦੇ ਕਰੀਬ ਜਿਹੜਾ ਇਹ ਪ੍ਰੋਜੈਕਟ ਆ ਉਹਨਾਂ ਦਾ ਬੁੱਕ ਲਿਖਣ ਦਾ ਉਹ ਪੂਰਾ ਹੋਇਆ ਹੈਗਾ। ਜੀ ਬਿਲਕੁਲ, ਇਹ ਤੱਤੇ ਪਾਣੀ ਦੇ ਵਿੱਚ ਐਂਡਰੂ ਕੁਮੋ ਜਿਹੜੇ ਆ ਲਗਾਤਾਰ ਘਿਰਦੇ ਜਾ ਰਹੇ ਆ। ਉਧਰ GOP ਦਾ ਜਿਹੜਾ ਰਿਪਰੈਜ਼ੈਂਟੇਟਿਵ ਮੈਟ ਗੇਟਸ, ਉਸ ਦੀ ਵੀ ਜਿਹੜੀ ਸਥਿਤੀ ਆ ਕੋਈ ਬਹੁਤੀ ਚੰਗੀ ਜਿਹੜੀ ਉਹ ਨਹੀਂ ਹੈਗੀ। ਹੁਣ ਕਹਿੰਦੇ ਵੀ FBI ਵਾਲੇ ਜਿਹੜੀਆਂ ਕਥਿਤ ਤੌਰ ਦੇ ਉੱਤੇ ਰਿਪਰੈਜ਼ੈਂਟੇਟਿਵ ਗੇਟਸ ਦੇ ਦੁਆਰਾ ਪੇਮੈਂਟਸ ਔਰਤਾਂ ਨੂੰ ਔਨਲਾਈਨ ਜਿਹੜੀ ਉਹ ਦਿੱਤੀ ਗਈ ਸੀ ਜਾਂ ਔਨਲਾਈਨ ਸੋਲਿਸਿਟੇਸ਼ਨ ਦੇ ਨਾਲ ਸੰਬੰਧਿਤ ਜਿਹੜੀ ਆ ਉਹ ਜਿਹੜੀ ਉਸ ਦੀ ਜਾਂਚ ਕਰ ਰਹੇ ਹੈਗੇ ਆ। ਬਹੁਤ ਘੱਟ ਜਿਹੜੇ ਰਿਪਬਲਿਕਨਸ ਆ ਉਹ ਇਸ ਦੇ ਪਿੱਠ ਦੇ ਉੱਤੇ ਆ ਰਹੇ ਆ। ਸੋ ਲੱਗ ਰਿਹਾ ਆ ਵੀ ਕਿਤੇ ਨਾ ਕਿਤੇ ਇਸ ਨੇ ਕੋਈ ਇੱਦਾਂ ਦਾ ਪੁੱਠਾ ਕਾਰਾ ਜਿਹੜਾ ਉਹ ਕੀਤਾ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਇਹ ਰਿਪੋਰਟ ਜਿਹੜੀ ਉਹ ਆਈ ਸੀਗੀ, ਨਿਊਯਾਰਕ ਟਾਈਮਸ ਨੇ ਸਭ ਤੋਂ ਪਹਿਲਾਂ ਇਹ ਦੱਸਿਆ ਸੀਗਾ ਵੀ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਵੀ ਇਸ ਦੀ ਅੰਡਰ ਏਜ ਇੱਕ 17 ਸਾਲਾਂ ਦੀ ਕੁੜੀ ਦੇ ਨਾਲ ਜਿਹੜੇ ਸੈਕਸ ਨੂੰ ਲੈ ਕੇ ਅਤੇ ਹੁਣ ਜਿਹੜੇ ਆ ਉਸ ਦੇ ਵਿੱਚ ਮਨੀ ਇਨਵੋਲਵਮੈਂਟ ਵੀ ਕਿਤੇ ਨਾ ਕਿਤੇ ਜਿਹੜੀ ਆ ਉਹ ਜੁੜਦੀ ਹੋਈ ਨਜ਼ਰ ਆ ਰਹੀ ਹੈਗੀ ਆ। ਇਹ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਕਾਫੀ ਨਜ਼ਦੀਕੀ ਜਿਹੜੇ ਆ ਐਸੋਸੀਏਟ ਜਿਹੜੇ ਉਹ ਮੰਨੇ ਜਾਂਦੇ ਸੀ, ਉਹਨਾਂ ਦੇ ਕਾਫੀ ਵੱਡੇ ਇਹ ਸਮਰਥਕ ਵੀ ਸੀਗੇ। ਸੋ ਇਹਨਾਂ ਦੀਆਂ ਵੀ ਜਿਹੜੀਆਂ ਮੁਸ਼ਕਿਲਾਂ ਆ ਲਗਾਤਾਰ ਵੱਧ ਰਹੀਆਂ ਨੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਆ, ਉਹ ਜਿਹੜਾ $1-2 ਟ੍ਰਿਲੀਅਨ ਦਾ ਪੈਕੇਜ ਲੈ ਕੇ ਆ ਰਹੇ ਆ, ਜਿਨ੍ਹਾਂ ਦੇ ਮੁਤਾਬਕ ਜਿਹੜਾ ਇਨਫਰਾਸਟਰਕਚਰ ਦੇ ਉੱਤੇ ਇਹ ਵਰਕਆਊਟ ਕਰੂਗਾ। ਅਤੇ ਕਹਿੰਦੇ ਪਈ CNN ਦੀ ਰਿਪੋਰਟ ਦੇ ਮੁਤਾਬਕ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੇ ਆ ਇੱਕ ਤਰ੍ਹਾਂ ਨਾਲ ਫਿਗਰਸ ਜਿਹੜੇ ਦਿੱਤੇ ਗਏ ਆ ਵੀ 19 ਮਿਲੀਅਨ ਜੌਬਸ ਕ੍ਰੀਏਟ ਹੋਊਗੀਆਂ, ਉਹ ਬਿਲਕੁਲ ਗਲਤ ਹੈਗੀਆਂ ਆ। ਇਹ CNN ਨੇ ਦੱਸਿਆ। ਇਹ ਤੋਂ ਬਾਅਦ ਜਿਹੜੇ ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜੇਸ ਆ, ਉਹਨਾਂ ਨੇ ਵੀ ਇਹੀ ਕਲੇਮ ਕੀਤਾ ਸੀ ਵੀ 19 ਮਿਲੀਅਨ ਜੌਬਸ ਕ੍ਰੀਏਟ ਕੀਤੀਆਂ, ਪਰ ਬਾਅਦ ਦੇ ਵਿੱਚ ਉਹ ਮੰਨ ਗਏ, ਕਹਿੰਦੇ ਵੀ ਇਹ ਮਿਸ ਸਟੇਟਮੈਂਟ ਹੋਈ ਹੈਗੀ ਆ। ਇੱਕ ਮੂਡੀਜ਼ ਐਨਾਲਿਟਿਕਾ ਜਿਹੜੀ ਕੰਪਨੀ ਆ, ਵਾਲ ਸਟਰੀਟ ਰਿਸਰਚ ਫਰਮ ਹੈਗੀ ਆ, ਉਹਨਾਂ ਨੇ ਇਹ ਕਿਹਾ ਸੀ ਵੀ ਜੇ ਇਨਫਰਾਸਟਰਕਚਰ ਦਾ ਜਿਹੜਾ ਪ੍ਰਪੋਜ਼ਲ ਆ ਜੇ ਪਾਸ ਹੁੰਦਾ ਤਾਂ ਇਹਦੇ ਨਾਲ 19 ਮਿਲੀਅਨ ਜੌਬਸ ਨੂੰ ਫਰਕ ਪਊਗਾ, ਪਰ ਜੇ ਕਹਿੰਦੇ ਨਹੀਂ ਪਾਸ ਹੋਊਗਾ ਤਾਂ 16.5 ਮਿਲੀਅਨ ਜੌਬਸ ਸਟਿਲ ਕ੍ਰੀਏਟ ਹੋਣਗੀਆਂ। ਸੋ 2.5 ਮਿਲੀਅਨ ਜੌਬਸ ਦਾ ਜਿਹੜਾ ਫਰਕ ਪੈਣਾ ਹੈਗਾ ਆ ਜੇ ਇਨਫਰਾਸਟਰਕਚਰ ਦਾ ਜਿਹੜਾ ਬਿੱਲ ਪਾਸ ਹੁੰਦਾ ਹੈਗਾ। ਜੀ, ਸੋ 2.5 ਮਿਲੀਅਨ ਕਾਫੀ ਲੋਕ ਜਿਹੜੇ ਉਹ ਬਣ ਜਾਂਦੇ ਨੇ, ਪਰ ਚਲੋ ਦੇਖਦੇ ਹਾਂ ਵੀ ਇਹ ਪਾਸ ਹੁੰਦਾ ਕਿ ਨਹੀਂ ਹੁੰਦਾ। ਬਾਕੀ ਇਕੱਲੀਆਂ ਜੌਬਸ ਹੀ ਨਹੀਂ, ਹੋਰ ਕਈ ਕੁਛ ਉਸ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ ਜਿਨ੍ਹਾਂ ਨੇ ਇਹ ਬਿੱਲ ਲਿਆਂਦਾ ਆ, ਕਹਿੰਦੇ ਵੀ ਇਸ ਦੇ ਨਾਲ ਜਿਹੜਾ ਉਹ ਉਸ ਦੇ ਵਿੱਚ ਫਰਕ ਜਿਹੜਾ ਉਹ ਪਵੇਗਾ। ਬੜੇ ਅਰਥ ਸ਼ਾਸਤਰੀ ਜਿਹੜੇ ਹੁਣ ਪਿੱਠ ਜਿਹੜੀ ਆ ਉਹ ਥਾਪੜ ਰਹੇ ਆ ਬਾਈਡਨ ਹੋਣਾ ਦੀ, ਸਪੋਰਟ ਜਿਹੜੀ ਉਹਨਾਂ ਨੂੰ ਕਰ ਰਹੇ ਆ, ਪਰ ਉਹਨਾਂ ਦਾ ਵਿਰੋਧ ਵੀ ਨਾਲ ਦੇ ਨਾਲ ਓਬਵੀਅਸਲੀ GOP ਦੇ ਵੱਲੋਂ ਜਿਹੜਾ ਉਹ ਹੋ ਰਿਹਾ ਹੈਗਾ ਆ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਜਾਰਜੀਆ ਦੇ ਜਿਹੜੇ ਵੋਟਿੰਗ ਰਾਈਟਸ ਨੂੰ ਲੈ ਕੇ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀ ਉਹ ਆਪਣੀ ਚੁੱਪੀ ਵੀ ਤੋੜੀ ਆ ਅਤੇ ਉਸ ਦੇ ਖਿਲਾਫ ਵੀ ਜਿਹੜੇ ਉਹ ਬੋਲੇ ਆ, ਜਿਸ ਦੇ ਉੱਤੇ GOP ਵਾਲੇ ਤੇ ਕਾਫੀ ਜ਼ਿਆਦਾ ਨਿਰਾਸ਼ ਹੋਏ ਆ ਅਤੇ ਉਹਨਾਂ ਦੇ ਉਹ ਖਿਲਾਫ ਬੋਲ ਰਹੇ ਆ। ਕਹਿੰਦੇ ਕਾਰਪੋਰੇਟ ਵਾਲੇ ਇੱਦਾਂ ਕਿੱਦਾਂ ਜਿਹੜਾ ਜੀ ਉਹ ਕਰ ਸਕਦੇ ਆ। ਹੁਣ GOP ਵਾਲੇ ਸੋਚ ਰਹੇ ਵੀ ਜਿਹੜੀਆਂ ਕੰਪਨੀਆਂ ਉਹਨਾਂ ਦੀਆਂ ਪਾਲਿਸੀਜ਼ ਦੇ ਖਿਲਾਫ ਇੱਦਾਂ ਬੋਲਦੀ ਆ ਜਾਂ ਥੋੜ੍ਹੀਆਂ ਲੈਫਟ ਲੀਨ ਜਿਹੜੀਆਂ ਉਹ ਕਰਦੀਆਂ ਨੇ, ਅਤੇ ਕਹਿੰਦੇ ਵੀ ਉਹਨਾਂ ਦੇ ਉੱਤੇ ਜਿਹੜਾ ਆ ਉਹ ਦਬਾਅ ਪਾਉਣਾ ਚਾਹੁੰਦੇ ਆ, ਉਹਨਾਂ ਦੇ ਉੱਤੇ ਸ਼ਿਕੰਜਾ ਕੱਸਣਾ ਚਾਹੁੰਦੇ ਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਡਾਲਰ ਜਿਹੜੇ ਆ ਉਹ ਵਧਾਉਣਾ ਚਾਹੁੰਦੇ ਆ। ਇੱਕ ਦਿਨ GOP ਵਾਲੇ ਇਹ ਕਹਿ ਦਿੰਦੇ ਆ ਵੀ ਕਾਰਪੋਰੇਸ਼ਨਸ ਦੀ ਮਰਜ਼ੀ ਆ, ਉਹਨਾਂ ਦੇ ਉੱਤੇ ਆਪਾਂ ਆਪਣੀ ਜਿਹੜੀ ਸਿਆਸਤ ਵਾਲੇ ਆ ਉਹ ਥੋਪ ਨਹੀਂ ਸਕਦੇ, ਅਤੇ ਜੇ ਅੱਜ ਉਹ ਕਹਿੰਦੇ ਵੀ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਇਹ ਕਹਿ ਰਿਹਾ ਵੀ ਨਹੀਂ, ਤੁਹਾਨੂੰ ਜਿਹੜਾ ਸਾਡੇ ਮੁਤਾਬਕ ਜਿਹੜਾ ਉਹ ਚੱਲਣਾ ਪਊਗਾ। ਡੈਲਟਾ, ਕੋਕਾ ਕੋਲਾ, ਮੇਜਰ ਲੀਗ ਬੇਸਬਾਲ, ਇਹਨਾਂ ਤਿੰਨਾਂ ਦੇ ਨਾਲ ਜਿਹੜੀ ਇਸ ਟਾਈਮ ਜਾਰਜੀਆ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਆ, ਖਾਸ ਕਰਕੇ ਰਿਪਬਲਿਕਨ ਰਿਪਰੈਜ਼ੈਂਟੇਟਿਵ, ਉਹਨਾਂ ਦੇ ਦਰਮਿਆਨ ਪੂਰੀ ਤਰ੍ਹਾਂ ਜਿਹੜੀ ਉਹ ਤਣੀ ਪਈ ਹੈਗੀ ਆ। ਅਤੇ ਇਸੇ ਜਿਹੜੀ ਪੂਰੇ ਰੌਲੇ ਰੱਪੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਯੂਨਾਈਟਿਡ ਏਅਰਲਾਈਨਸ ਵਾਲੇ ਜਿਹੜੇ ਆ ਸ਼ਾਇਦ ਉਹਨਾਂ ਨੇ ਵੀ ਆਪਣੇ ਆਪ ਨੂੰ ਜਿਹੜਾ ਉਹ ਨਾਮ ਜਿਹੜਾ ਉਸ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਜੁੜ ਗਿਆ ਹੈਗਾ ਆ। ਸੋ ਉਹਨਾਂ ਨੂੰ ਜਿਹੜੇ ਰਿਪਰੈਜ਼ੈਂਟੇਟਿਵ ਕ੍ਰੈਂਸ਼ਾ ਸੀਗੇ, ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਚੁੱਪ ਕਰ ਜਾਓ ਅਤੇ ਇੱਕ ਹਿਸਾਬ ਦੇ ਨਾਲ ਆਪਣਾ ਜਿਹੜਾ ਕੰਮ ਆ ਉਹ ਕਰੀ ਚਲੋ, ਜਸਟ ਸ਼ਟ ਅਪ ਜਿਹੜਾ ਉਹਨਾਂ ਨੂੰ ਇਹ ਆਖਿਆ। ਡੈਲਟਾ ਵਾਲੇ ਸੇਮ ਜਿਹੜੀ ਗੱਲ ਆ ਉਹਨਾਂ ਨੇ ਇਹ ਆਖ ਦਿੱਤੀ ਸੀਗੀ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ, ਪਰ ਇੱਦਾਂ ਲੱਗ ਰਿਹਾ ਵੀ ਬਹੁਤ ਵੱਡੀਆਂ ਕਾਰਪੋਰੇਸ਼ਨਸ ਅਤੇ GOP ਉਹ ਇਹਨਾਂ ਮਸਲਿਆਂ ਦੇ ਵਿੱਚ ਆਮੋ ਸਾਹਮਣੇ ਜਿਹੜੀਆਂ ਉਹ ਆਣ ਖਲੋਤੀਆਂ ਨੇ। ਇੱਕ ਟਾਈਮ ਦੇ ਉੱਤੇ ਦੋਨੋਂ ਹੀ ਇੱਕ ਦੂਜੇ ਦੇ ਵੱਡੇ ਜਿਹੜੇ ਇੱਕ ਹਿਸਾਬ ਦੇ ਨਾਲ ਸਪੋਰਟਰ ਜਿਹੜੇ ਉਹ ਆਖੇ ਜਾਂਦੇ ਸੀਗੇ। ਜੀ, ਅਗਲੀ ਖਬਰ ਜਿਹੜੀ ਆ ਉਹ ਯੂਟਾ ਸਟੇਟ ਤੋਂ ਆ ਰਹੀ ਆ। ਯੂਟਾ ਸਟੇਟ ਨੇ ਅੱਜ ਇੱਕ ਨਵਾਂ ਲਾਅ ਪਾਸ ਕੀਤਾ ਆ, ਜਿਹਦੇ ਮੁਤਾਬਕ ਜਿਹੜਾ ਫਾਦਰ ਹੋਊਗਾ ਉਹਨੂੰ 50% ਜਿਹੜਾ ਪ੍ਰੈਗਨੈਂਸੀ ਕਾਸਟ ਆਉਣਾ ਹੈਗਾ ਆ ਵਿਮਨ ਦਾ, ਉਹਨੂੰ ਪੇ ਕਰਨਾ ਪਊਗਾ। ਉਹਦੇ ਵਿੱਚ ਜਿਹੜਾ ਬੱਚੇ ਦਾ ਜਨਮ ਦਾ ਜਾਂ ਇੰਸ਼ੋਰੈਂਸ ਦਾ ਜਿੰਨਾ ਵੀ ਉਹਨਾਂ ਦਾ ਖਰਚਾ ਆਉਣਾ ਆ ਉਹ 50% ਦੇਣਾ ਪਊਗਾ। ਇਹ ਨਵਾਂ ਲਾਅ ਜਿਹੜਾ ਯੂਟਾ ਸਟੇਟ ਦੇ ਵਿੱਚ, ਉੱਥੇ ਦੀ ਜਿਹੜੀ ਰਿਪਬਲਿਕਨ ਸਰਕਾਰ ਹੈਗੀ ਆ, ਗਵਰਨਰ ਸਪੈਂਸਰ ਕਾਕਸ ਅਤੇ ਕੋ ਸਪੋਂਸਰ ਇਹਨੂੰ ਕੀਤਾ ਗਿਆ ਸੀ ਰਿਪਰੈਜ਼ੈਂਟੇਟਿਵ ਬ੍ਰੈਡੀ ਬ੍ਰੈਮਰ ਵੱਲੋਂ, ਇਹ ਪਾਸ ਹੋ ਗਿਆ ਹੈਗਾ। ਇਸ ਤੋਂ ਪਹਿਲਾਂ ਵੀ ਇੱਦਾਂ ਦਾ ਹੀ ਬਿੱਲ ਨਿਊਯਾਰਕ ਅਤੇ ਵਿਸਕੌਨਸਨ ਸਟੇਟ ਦੇ ਵਿੱਚ ਪਾਸ ਹੋ ਚੁੱਕੇ ਹੈਗੇ ਆ। ਕਹਿੰਦੇ ਵੀ ਜਿੱਥੇ ਕਿਤੇ ਡਿਸਪਿਊਟ ਹੋਊਗੀ ਉਹ ਬਾਅਦ ਦੇ ਵਿੱਚ ਜਿਹੜਾ ਪੈਟਰਨਿਟੀ ਟੈਸਟ ਹੈਗਾ ਉਹ ਤੋਂ ਬਾਅਦ ਲੱਗੂਗਾ, ਕਿਉਂਕਿ ਡਿਪਾਰਟਮੈਂਟ ਆਫ ਐਗਰੀਕਲਚਰ ਜਿਹੜੀ USA ਦੀ ਆ, ਉਹਨਾਂ ਨੇ ਜਿਹੜਾ ਨਵੇਂ ਸਰਵੇ ਦੇ ਮੁਤਾਬਕ ਕਹਿੰਦੇ ਵੀ ਇੱਕ ਬੱਚੇ ਨੂੰ ਰੇਜ਼ ਕਰਨ ਦੇ ਲਈ ਜਿਹੜੀ ਮਿਡਲ ਇਨਕਮ ਫੈਮਿਲੀ ਆ $2,23,000 ਚਾਹੀਦਾ ਆ। ਇਹਦੇ ਵਿੱਚ ਐਜੂਕੇਸ਼ਨ ਕਾਸਟ ਨਹੀਂ ਹੈਗੀ, ਸੋ ਖਰਚਾ ਜਿਹੜਾ ਆ ਬੱਚੇ ਨੂੰ ਰੇਜ਼ ਕਰਨ ਦਾ ਬਹੁਤ ਜ਼ਿਆਦਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਆ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਜਿਹੜੀ ਵੈਕਸੀਨੇਸ਼ਨਸ ਕਾਫੀ ਜੰਗੀ ਪੱਧਰ ਦੇ ਉੱਤੇ ਕਹਿੰਦੇ ਚੱਲ ਰਹੀਆਂ ਆ ਰਹੇ ਜਿਹੜੇ ਆંકੜਿਆਂ ਦੇ ਮੁਤਾਬਕ ਇੱਦਾਂ ਕਹਿੰਦੇ ਲੱਗ ਰਿਹਾ ਵੀ ਅਮਰੀਕਾ ਪਹਿਲੀ ਵੱਡੀ ਕੰਟਰੀ ਜਿਹੜੀ ਬਣੇਗੀ ਜਿਹੜੀ ਆਪਣੀ 75% ਦੀ ਪਾਪੂਲੇਸ਼ਨ ਨੂੰ ਵੈਕਸੀਨੇਟ ਜਿਹੜੀ ਉਹ ਕਰ ਦੇਵੇਗੀ। ਇਹ ਉਸ ਰਫਤਾਰ ਵੱਲ ਨੂੰ ਤੇਜ਼ੀ ਦੇ ਨਾਲ ਜਿਹੜੇ ਕਹਿੰਦੇ ਆંકੜੇ ਵੱਲ ਨੂੰ ਉਹ ਵੱਧ ਰਹੇ ਨੇ। ਕੁਛ ਸਮਾਂ ਪਹਿਲਾਂ ਤੋਂ ਹੀ ਇਹ ਚਰਚਾ ਜਿਹੜੀਆਂ ਹੁਣ ਚੱਲ ਰਹੀਆਂ ਵੀ ਜੇ 75% ਦੀ ਜਿਹੜੇ ਲੋਕ ਪਾਪੂਲੇਸ਼ਨ ਆ ਉਹ ਵੈਕਸੀਨੇਟ ਆਪਣੇ ਆਪ ਨੂੰ ਕਰਵਾ ਲੈਂਦੇ ਆ ਅਤੇ ਫਿਰ ਆਪਾਂ ਹਰਡ ਇਮਿਊਨਿਟੀ ਵੱਲ ਜਿਹੜੇ ਉਹ ਵੱਧ ਸਕਦੇ ਹਾਂ। ਮਤਲਬ ਵੀ ਇਸ ਚੀਜ਼ ਦੇ ਵਿੱਚ ਜਿਹੜਾ ਆ ਉਹ ਕਾਫੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਚਾਅ ਹੋ ਸਕੇਗਾ। ਜਿਸ ਤਰੀਕੇ ਦੇ ਨਾਲ ਇਕੋਨਮੀ ਸਫਰ ਹੋਈ ਆ, ਬਿਜ਼ਨਸਿਸ ਸਫਰ ਹੋਏ ਆ, ਲੋਕਾਂ ਦੀਆਂ ਜੌਬਸ ਗਈਆਂ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਠੀਕ ਹੋ ਸਕਦੀਆਂ। ਸਾਰਾ ਕੁਛ ਮੁੜ ਦੁਬਾਰਾ ਪਹਿਲੋਂ ਵਾਲੇ ਮਾਹੌਲ ਵਾਂਗੂ ਜਿਹੜਾ ਓਪਨ ਹੋ ਸਕਦਾ ਹੈ। ਸੋ ਡਾਕਟਰ ਐਂਥਨੀ ਫੌਚੀ ਜਿਹੜੇ ਉਹਨਾਂ ਨੇ ਕਿਹਾ ਆ ਵੀ ਇਸ ਨੂੰ ਅਚੀਵ ਕਰਨਾ ਜਿਹੜਾ ਹਾਲ ਦੀ ਘੜੀ ਥੋੜ੍ਹਾ ਔਖਾ ਜਿਹੜਾ ਉਹ ਔਖਾ ਲੱਗ ਰਿਹਾ ਸੀਗਾ, ਪਰ ਕਹਿੰਦੇ ਵੀ ਆਪਾਂ ਨੂੰ ਉਮੀਦ ਹੈਗੀ ਹੈ ਵੀ ਇਸ ਤਰੀਕੇ ਦੇ ਵੱਲ ਨੂੰ ਵੱਧ ਸਕਦੇ। ਹਰਡ ਇਮਿਊਨਿਟੀ ਦੇ ਲਈ ਉਹਨਾਂ ਦੇ ਕਹਿਣ ਮੁਤਾਬਕ 70 ਤੋਂ 85% ਦੀ ਪਾਪੂਲੇਸ਼ਨ ਦਾ ਵੈਕਸੀਨੇਟ ਹੋਣਾ ਜ਼ਰੂਰੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਨਾਰਥ ਕੋਰੀਆ ਤੋਂ ਆ ਰਹੀ ਆ। ਅੱਜ ਨਾਰਥ ਕੋਰੀਆ ਦੀ ਸਰਕਾਰ ਨੇ ਅਨਾਊਂਸ ਕੀਤਾ ਆ ਵੀ ਉਹ ਆਉਣ ਵਾਲੀਆਂ ਟੋਕੀਓ ਦੇ ਵਿੱਚ ਜਿਹੜੀਆਂ ਓਲੰਪਿਕ ਗੇਮਸ ਹੋਣੀਆਂ ਉਹਨਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ। ਉਹਨਾਂ ਨੇ ਮੇਨ ਰੀਜ਼ਨ ਜਿਹੜਾ ਇਹ ਦੱਸਿਆ ਆ ਵੀ COVID-19 ਕਰਕੇ ਅਸੀਂ ਜਿਹੜੇ ਪਲੇਅਰਸ ਹੈਗੇ ਆ
ਉਹਨਾਂ ਨੂੰ ਜਿਹੜਾ ਆ ਕਰੋਨਾ ਦੇ ਇੱਕ ਤਰ੍ਹਾਂ ਦੇ ਨਾਲ ਭੇਂਟ ਨਹੀਂ ਚੜਾਉਣਾ ਚਾਹੁੰਦੇ ਹੈਗੇ, ਕਿਉਂਕਿ ਉੱਥੇ ਸਾਰੀ ਦੁਨੀਆ ਦੇ ਜਿਹੜੇ ਪਲੇਅਰਸ ਆ ਉਹ ਆਏ ਹੋਣੇ ਹੈਗੇ ਆ। ਇਹ ਡਿਸੀਜਨ ਜਿਹੜਾ ਆ DPRK, ਇੱਕ ਜਿਹੜੀ ਓਲੰਪਿਕ ਕਮੇਟੀ ਆ, ਉਹਦੇ ਦੌਰਾਨ ਵੀਡੀਓ ਕਾਨਫਰੰਸ ਦੇ ਵਿੱਚ ਕੀਤਾ ਗਿਆ ਹੈਗਾ। ਪਹਿਲਾਂ ਜਿਹੜੀਆਂ ਇਹ ਗੇਮਸ ਹੈਗੀਆਂ ਓਲੰਪਿਕਸ, ਇਹ ਜੁਲਾਈ 23 ਤੋਂ ਲੈ ਕੇ ਅਗਸਤ 8 ਤੱਕ ਹੋਣਗੀਆਂ। ਇਹ ਤੋਂ ਬਾਅਦ ਜਿਹੜੀਆਂ ਪੈਰਾਲੰਪਿਕਸ ਜਿਹੜੀਆਂ ਆ ਉਹ ਅਗਸਤ 24 ਤੋਂ ਲੈ ਕੇ ਸਤੰਬਰ 25 ਤੱਕ ਹੋਣੀਆਂ। ਪਹਿਲੀ ਵਾਰੀ ਹਿਸਟਰੀ ਦੇ ਵਿੱਚ ਜਿਹੜੀਆਂ ਓਲੰਪਿਕ ਗੇਮਸ ਆ ਉਹ ਪੋਸਟਪੋਨ ਹੋਈਆਂ ਸੀਆਂ। ਲਾਸਟ ਈਅਰ ਮਾਰਚ 2020 ਚ ਹੋਣੀਆਂ ਸੀਆਂ, ਕਰੋਨਾ ਵਾਇਰਸ ਕਰਕੇ ਜਿਹੜੀਆਂ ਪੋਸਟਪੋਨ ਹੋ ਗਈਆਂ। ਤੇ ਪਿਛਲੇ ਹੀ ਮਹੀਨੇ ਜਿਹੜੇ ਟੋਕੀਓ ਦੀ 2020 ਆਰਗੇਨਾਈਜ਼ਿੰਗ ਕਮੇਟੀ ਹੈਗੀ ਓਲੰਪਿਕ ਗੇਮਸ ਦੀ, ਉਹਨਾਂ ਨੇ ਇਹ ਕਿਹਾ ਸੀ ਵੀ ਹੁਣ ਦੁਬਾਰਾ ਕੀ ਜੁਲਾਈ 'ਚ ਹੋਣਗੀਆਂ, ਪਰ ਜਿਹੜੇ ਇੰਟਰਨੈਸ਼ਨਲ ਸਪੈਕਟੇਟਰਸ ਹੈਗੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਐਂਟਰੀ ਨਹੀਂ ਦਿੱਤੀ ਜਾਊਗੀ। ਸੋ ਬਾਹਰਲੇ ਮੁਲਕਾਂ ਦੇ ਲੋਕ, ਪਲੇਅਰ ਤਾਂ ਜਾ ਸਕਦੇ ਆ ਪਾਰਟੀਸਪੇਟ ਕਰਨ, ਪਰ ਜਿਹੜੇ ਦੇਖਣ ਵਾਲੇ ਆ ਉਹ ਨਹੀਂ ਜਾ ਸਕਣਗੇ। ਸਿਰਫ ਜਾਪਾਨ ਦੇ ਲੋਕ ਹੀ ਜਿਹੜੇ ਉੱਥੇ ਆ ਉਹ ਦੇਖ ਸਕਣਗੇ, ਬਾਕੀ ਜਿਹੜੇ ਦੁਨੀਆ ਦੇ ਲੋਕ ਹੈਗੇ ਆ ਉਹ ਟੀਵੀ ਦੇ ਉੱਤੇ ਦੇਖ ਸਕਣਗੇ। ਸੋ ਇਹਦਾ ਮਤਲਬ ਹੈ ਇਸ ਵਾਰ ਜਿਹਦੇ ਕੋਲ ਵੀ ਟੀਵੀ ਦੇ ਰਾਈਟਸ ਹੋਣਗੇ ਚੰਗੇ ਜਿਹੜੇ ਆ, ਉਹਨਾਂ ਨੂੰ ਵੀ ਡਾਲਰ ਕਮਾਉਣ ਦਾ ਜਿਹੜਾ ਡੈਫੀਨੇਟਲੀ ਮੌਕਾ ਜਿਹੜਾ ਉਹ ਰਹਿਣ ਵਾਲਾ ਹੈਗਾ ਆ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ, ਆਪਾਂ ਗੱਲ ਕਰਦੇ ਜਾਈਏ ਜਿਹੜੇ ਟੈਕਸਸ ਰੇਂਜਰਸ ਦੇ ਜਿਹੜਾ ਪਹਿਲਾਂ ਕਹਿੰਦੇ ਆ ਵੀ ਇਸ ਸਾਲ ਦਾ ਇਹ ਹੋਊਗਾ, ਮੈਚ ਹੋਊਗਾ ਜਿੱਥੇ ਇੱਕ ਹਿਸਾਬ ਦੇ ਨਾਲ ਪੂਰਾ ਭਰਵਾਂ ਸਟੇਡੀਅਮ ਜਿਹੜਾ ਉਹ ਭਰਿਆ ਰਹੇਗਾ। 40,000 ਦੀ ਕਪੈਸਿਟੀ ਵਾਲੇ ਜਿਹੜੇ ਇਸ ਸਟੇਡੀਅਮ ਦੇ ਵਿੱਚ 38,000 ਜਿਹੜੀਆਂ ਟਿਕਟਾਂ ਆ ਉਹ ਆਲਰੇਡੀ ਵਿਕ ਚੁੱਕੀਆਂ ਹੋਈਆਂ ਨੇ। ਇਹ ਇੱਥੇ ਜਿਹੜੇ ਟੈਕਸਸ ਰੇਂਜਰਸ ਦਾ ਮੁਕਾਬਲਾ ਜਿਹੜਾ ਟੋਰਾਂਟੋ ਬਲੂ ਜੇਜ਼ ਆ ਉਹਨਾਂ ਦੇ ਨਾਲ ਹੋਊਗਾ। ਇਹ ਬੇਸਬਾਲ ਦਾ ਜਿਹੜਾ ਇਹ ਸਟੇਡੀਅਮ ਬਣਿਆ ਆ। ਪਿਛਲੇ ਸਾਲ ਇਹਨਾਂ ਦਾ ਨਵਾਂ ਸਟੇਡੀਅਮ ਬਣਿਆ ਸੀਗਾ, ਪਰ ਕੋਵਿਡ ਦੇ ਕਰਕੇ ਕੋਈ ਵੀ ਜਿਹੜਾ ਆਡੀਅנס ਦਰਸ਼ਕ ਆ ਇੱਥੇ ਆ ਕੇ ਇਹ ਮੈਚ ਜਿਹੜੇ ਉਹ ਨਹੀਂ ਦੇਖ ਸਕਿਆ ਸੀ। ਸੋ 1 ਸਾਲ ਬਾਅਦ ਹੁਣ ਇਹਨਾਂ ਨੂੰ ਫੁੱਲ ਕਪੈਸਿਟੀ ਦੇ ਉੱਤੇ ਜਿਹੜੇ ਆ ਉਹ ਦੇਖਣ ਦਾ ਮੌਕਾ ਮਿਲੂਗਾ। ਉੱਥੋਂ ਦੇ ਜਿਹੜੇ ਗਵਰਨਰ ਗ੍ਰੈਗ ਐਬਟ ਆ, ਉਹਨਾਂ ਨੇ ਕੁਛ ਹਫ਼ਤੇ ਪਹਿਲਾਂ ਇਹ ਕਹਿ ਦਿੱਤਾ ਸੀ ਅਸੀਂ ਸਾਰਾ ਕੁਛ ਜਿਹੜਾ ਆ ਉਹ ਖੋਲ੍ਹਣ ਜਾ ਰਹੇ ਹਾਂ। ਸੋ ਉਸੇ ਦੇ ਚੱਲਦਿਆਂ ਹੁਣ ਇੱਥੇ ਜਿਹੜਾ ਫੁੱਲ ਕਪੈਸਿਟੀ ਸੀਟਿੰਗ ਦੇ ਨਾਲ ਜਿਹੜਾ ਇਹ ਗੇਮ ਆ ਉਹ ਦੇਖੀ ਜਾਵੇਗੀ, ਖੇਡੀ ਜਾਵੇਗੀ। ਜੀ, ਅਗਲੀ ਖਬਰ ਜਿਹੜੀ ਆ ਲਾਸ ਐਂਜਲਸ ਤੋਂ ਆ ਰਹੀ ਆ, ਜਿੱਥੇ ਕਿ ਅੱਜ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ 2 ਭੂਚਾਲ ਆਏ। ਇੱਕ 4.0 ਮੈਗਨੀਚਿਊਡ ਦਾ ਤੇ ਦੂਸਰਾ ਜਿਹੜਾ ਸੀ ਉਹ 3.3 ਮੈਗਨੀਚਿਊਡ ਦਾ ਆਇਆ। ਇਹ ਸਾਰਾ US ਜੀਓਲੋਜੀਕਲ ਸਰਵੇ ਆ ਜਿਹੜਾ ਉਹਨਾਂ ਵੱਲੋਂ ਦੱਸਿਆ ਗਿਆ। 3.3 ਮੈਗਨੀਚਿਊਡ ਦਾ ਅਰਥਕੁਏਕ ਸਵੇਰੇ 4:15 ਤੇ ਆਇਆ ਤੇ 4.0 ਮੈਗਨੀਚਿਊਡ ਦਾ ਜਿਹੜਾ ਭੂਚਾਲ ਆ ਉਹ 4:44 ਤੇ ਸਵੇਰੇ ਆਇਆ, ਜਿਹੜਾ ਇੰਗਲਵੁੱਡ ਏਰੀਆ ਹੈਗਾ ਆ ਉਹਦੇ ਲਾਗੇ ਛਾਗੇ ਇਸ ਏਰੀਏ 'ਚ ਆਇਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਫਾਈਜ਼ਰ ਬਾਇਓਟੈਕ ਵਾਲੇ ਆ, ਜਿਹੜੇ ਵੈਕਸੀਨਸ ਕੋਵਿਡ ਦੀਆਂ ਜਿਹੜੀਆਂ ਜਿਨ੍ਹਾਂ ਨੇ ਬਣਾਈਆਂ ਆ ਦੇ ਰਹੇ ਆ, ਉਹਨਾਂ ਨੇ ਇਜ਼ਰਾਈਲ ਨੂੰ ਆਪਣੀ ਸਪਲਾਈ ਜਿਹੜੀ ਆ ਉਹ ਬੰਦ ਕਰ ਦਿੱਤੀ। ਕਾਰਨ ਉਹਨਾਂ ਨੇ ਉਸਦੇ ਪਿੱਛੇ ਦੱਸਿਆ ਵੀ ਜਿਹੜੇ ਬਕਾਇਆ ਆ ਉਹ ਅਜੇ ਤੱਕ ਇਜ਼ਰਾਈਲ ਨੇ ਦਿੱਤਾ ਹੀ ਨਹੀਂ ਉਹਨਾਂ ਨੂੰ ਵੈਕਸੀਨ ਦਾ। ਜਿੰਨੀ ਦੇਰ ਤੱਕ ਕਹਿੰਦੇ ਵੀ ਉਹ ਹੁਣ ਕਲੀਅਰ ਨਹੀਂ ਕਰਦੇ, ਉਸ ਦੀ ਪੇਮੈਂਟ ਨਹੀਂ ਕਰਦੇ, ਉਨੀ ਦੇਰ ਤੱਕ ਮੁੜ ਦੁਬਾਰਾ ਜਿਹੜੀਆਂ ਵੈਕਸੀਨਸ ਆ ਉਹਨਾਂ ਨੂੰ ਨਹੀਂ ਦਿੱਤੀਆਂ ਜਾਣਗੀਆਂ। ਉੱਧਰ ਅਮਰੀਕਾ ਦੇ ਵਿੱਚ ਬੀਤੇ ਸ਼ਨੀਚਰਵਾਰ ਰਿਕਾਰਡ ਤੋੜ ਲੋਕਾਂ ਨੇ ਵੈਕਸੀਨ ਜਿਹੜੀਆਂ ਲਵਾਈਆਂ। ਕਹਿੰਦੇ 4 ਮਿਲੀਅਨ ਲੋਕਾਂ ਨੇ ਇੱਕੋ ਦਿਨ ਦੇ ਵਿੱਚ ਜਿਹੜੀ ਯੂਨਾਈਟਿਡ ਸਟੇਟਸ ਦੇ ਵਿੱਚ ਵੈਕਸੀਨ ਜਿਹੜੀਆਂ ਉਹ ਲਵਾਈਆਂ ਹੈਗੀਆਂ। ਦਸੰਬਰ ਤੋਂ ਇਹ ਲੱਗਣੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ। ਸੋ ਕਹਿੰਦੇ ਵੀ ਉਸ ਦਿਨ ਤੋਂ ਪਹਿਲਾਂ 3.1 ਮਿਲੀਅਨ ਜਿਹੜੀ ਐਵਰੇਜ ਈਚ ਡੇ ਦੀ ਪਿਛਲੇ 7 ਦਿਨਾਂ ਦੀ ਜਿਹੜੀ ਉਹ ਬਣ ਰਹੀ ਸੀਗੀ। ਸੋ ਚੰਗੀ ਗੱਲ ਆ, ਲਗਾਤਾਰ ਜਿਹੜਾ ਆਂਕੜਾ ਵੈਕਸੀਨੇਸ਼ਨ ਦਾ ਉਹ ਵੱਧ ਰਿਹਾ ਹੈਗਾ ਆ। ਜੀ, ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ ਤੇ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈ। ਗੂਗਲ ਦਾ ਜਿਹੜਾ ਸਟਾਕ ਅੱਜ ਕਹਿੰਦੇ ਕਾਫੀ ਉੱਪਰ ਗਿਆ ਹੈਗਾ। ਜਿਹੜੀ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਹੈਗੀ ਆ ਔਰੇਕਲ ਦੇ ਅਗੇਂਸਟ ਐਂਡਰੋਇਡ ਦਾ ਜਿਹੜਾ ਸੌਫਟਵੇਅਰ ਡਿਸਪਿਊਟ ਸੀ, ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ 6 ਦੇ ਮੁਕਾਬਲੇ 2 ਦੇ ਨਾਲ ਗੂਗਲ ਦੇ ਹੱਕ ਦੇ ਵਿੱਚ ਜਿਹੜਾ ਆ ਫੈਸਲਾ ਦਿੱਤਾ ਹੈਗਾ। ਜੀ, ਅਤੇ ਹਰਜੋਤ ਸਿੰਘ ਜੀ ਜਾਣ ਤੋਂ ਪਹਿਲਾਂ ਜਿੱਦਾਂ ਸਟਾਕ ਮਾਰਕੀਟ ਦਾ ਤੁਸੀਂ ਜ਼ਿਕਰ ਕੀਤਾ, ਦੱਸ ਜਾਈਏ ਅੱਜ ਵੀ ਜਿਹੜਾ ਉਹ ਸਟਾਕ ਮਾਰਕੀਟ ਰਿਕਾਰਡ ਤੋੜ ਜਿਹੜਾ ਉਹ ਵਧਿਆ ਹੈਗਾ ਆ।
300 ਤੇ 74 ਪੁਆਇੰਟ ਮਾਰਕੀਟ ਉੱਤੇ ਗਈ ਆ। 33,500 ਤੇ 29 ਦੇ ਉੱਤੇ ਬੰਦ ਹੋਇਆ। ਹੁਣ ਤੱਕ ਦਾ ਮੈਨੂੰ ਲੱਗਦਾ ਇਹ ਜਿਹੜਾ ਸਭ ਤੋਂ ਉੱਤੇ ਆંકੜਾ ਜਿਹੜਾ ਇਹ ਚੱਲ ਰਿਹਾ ਆ। ਉਧਰ ਨੈਸਡੈਕ ਦੇ ਵਿੱਚ ਵੀ ਉਛਾਲ ਜਿਹੜਾ ਉਹ ਦੇਖਿਆ ਗਿਆ। 200 ਤੇ 25 ਪੁਆਇੰਟ ਵਧਿਆ। 13,705 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ ਵੀ 58 ਪੁਆਇੰਟਾਂ ਦਾ ਵਾਧਾ ਹੋਇਆ। 4,000 ਤੇ 78 ਦੇ ਉੱਤੇ ਬੰਦ ਹੋਇਆ। ਸੋਨੇ ਦੀ ਕੀਮਤ ਜਿਹੜੀ ਆ ਉਹ 1700 ਤੇ $30 ਪ੍ਰਤੀ ਆਊਂਸ ਜਿਹੜੀ ਉਹ ਰਹੀ। ਤੇ 10 ਈਅਰ ਟ੍ਰੈਜਰੀ ਬੌਂਡ ਦੀ ਯੀਲਡ 1.73% ਤੇ ਹੀ ਰਹੀ। ਜੀ, $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ US ਦੇ $1 ਦੇ ਬਰਾਬਰ ਇੰਡੀਆ ਦੇ 73 ਰੁਪਏ ਤੇ 28 ਪੈਸੇ ਦੇ ਬਰਾਬਰ ਰਹੀ ਆ। ਜੀ, ਤੇ ਹੁਣ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਬਿਲਕੁਲ, ਇੱਕ ਵਾਰੀ ਸਰੋਤਿਆਂ ਨੂੰ ਜ਼ਰੂਰ ਦੱਸਦੇ ਜਾਈਏ, ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆਲ ਓਵਰ ਦੀ ਵਰਲਡ ਰਹਿੰਦੇ ਹੈਗੇ ਆ, ਪੰਜਾਬੀ ਰੇਡੀਓ USA ਨੂੰ ਸੱਚਮੁੱਚ ਹੀ ਤੁਸੀਂ ਪਿਆਰ ਕਰਦੇ ਆ, ਪ੍ਰੋਗਰਾਮ ਤੁਹਾਨੂੰ ਪਸੰਦ ਆਉਂਦੇ ਆ, ਉਹਨਾਂ ਸਾਰਿਆਂ ਨੂੰ ਦੱਸੋ ਵੀ ਪੰਜਾਬੀ ਰੇਡੀਓ USA ਦੇ ਰੈਗੂਲਰ ਜਿਹੜੇ ਰੇਡੀਓ ਸਟੇਸ਼ਨਸ ਆ ਉਹਨਾਂ 'ਤੇ ਸੁਣ ਸਕਦੇ ਆ। YouTube ਨੂੰ ਸਬਸਕ੍ਰਾਈਬ ਕਰੋ। ਫੇਸਬੁੱਕ ਦੇ ਉੱਤੇ ਬਹੁਤ ਸਾਰੇ ਸਾਡੇ ਜਿਹੜੇ ਪ੍ਰੋਗਰਾਮ ਆ ਤੁਸੀਂ ਮਿਸ ਕਰ ਜਾਂਦੇ ਆ, ਉਹ ਆਪਾਂ ਪੋਡਕਾਸਟ 'ਤੇ ਵੀ ਪਾਉਂਦੇ ਆ, YouTube 'ਤੇ ਵੀ ਜਾ ਕੇ ਦੇਖ ਸਕਦੇ ਆ। ਅਤੇ ਇਸੇ ਤਰ੍ਹਾਂ ਜਿਹੜਾ ਅੱਜ 9 ਵਜੇ ਜਿਹੜਾ ਪ੍ਰੋਗਰਾਮ ਹੋਣਾ ਆ ਉਹਦੇ ਵਿੱਚ ਤੁਸੀਂ ਬਲਤੇਜ ਪੰਨੂ ਉਹਨਾਂ ਨੂੰ ਕੁਐਸਚਨ ਆਨਸਰ ਵੀ ਕਰ ਸਕਦੇ ਆ। ਜੀ, ਤੇ ਹੁਣ ਇਜਾਜ਼ਤ ਦਿੰਦੇ ਹਾਂ ਮੇਰੇ ਰਾਜਕਰਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।